Punjab given indifferent treatment. Why did plane carrying deportees not land in Delhi? ਆਮ ਆਦਮੀ ਪਾਰਟੀ ਨਾ ਕਿਸੇ ਨੂੰ ਫੋਟੋ ਖਿੱਚਣ ਦਿੱਤੀ, ਮੀਡੀਆ ਨੂੰ ਵੀ ਜਿਹੜਾ ਇੱਕ ਪਾਸੇ ਰੱਖਿਆ ਕਿ ਕੋਈ ਉਹਨਾਂ ਦੀ ਫੋਟੋ ਨਾ ਆਏ ਕਿ ਵੀ ਉਹ ਚੇਂਜ ਦੇ ਵਿੱਚ ਆ ਦੂਜਾ ਹੈ। ਲੇਕਿਨ ਜਦੋਂ ਹੁਣ ਖੁਦ ਹੀ ਇਹਨਾਂ ਦੀ ਜਿਹੜੀ ਬਾਰਡਰ ਨਾਲ ਰਿਲੇਟਡ ਇਹਨਾਂ ਦਾ ਅਮਰੀਕਨ ਮਹਿਕਮਾ ਉਹਨਾਂ ਨੇ ਉਹ ਵੀਡੀਓ ਜਾਰੀ ਕਰਤੀ। ਐਸ ਜੈ ਸ਼ੰਕਰ ਨੇ ਕਿਹਾ ਸੀ ਵੀ ਬੀਬੀਆਂ ਬੱਚਿਆਂ ਨੂੰ ਨਹੀਂ ਉਹਨਾਂ ਨੇ ਚੇਂਜ ਤਾਂ ਸਟੈਂਡਰਡ ਪ੍ਰੋਸੀਜਰ ਹੈ ਆਪਣੇ ਵੱਲੋਂ। ਹੁਣ ਸਾਹਮਣੇ ਆਇਆ ਕਿ ਉਹਨਾਂ ਨੂੰ ਵੀ ਇਕੱਲਾ ਇਹ ਨਹੀਂ ਹੱਥਕੜੀਆਂ, ਪੈਰਾਂ 'ਚ ਬੇੜੀਆਂ, ਲੱਕ ਦੇ ਦੁਆਲੇ ਵੀ ਜਿਹੜੀ ਹੈ ਉਹ ਚੇਨ ਪਾਈ ਹੋਈ ਹੈ। ਜੇ ਉਹਨਾਂ ਨੇ ਬਾਥਰੂਮ ਜਾਂ ਕਿਤੇ ਜਾਣਾ ਹੈ ਤੇ ਉਹ ਵੀ ਚੇਂਜ ਦੇ ਨਾਲ, ਈਵਨ ਖਾਣ ਦੇ ਲਈ ਵੀ ਜੇ ਉਹਨਾਂ ਨੂੰ ਕੁਝ ਦਿੱਤਾ ਹੈ 20-22 ਘੰਟੇ ਤੁਸੀਂ ਉਹਨਾਂ ਨੇ ਕਿਹੜਾ ਕ੍ਰਾਈਮ ਕੀਤਾ ਹੈ ਔਰ ਭਾਰਤ ਦੀ ਧਰਤੀ ਦੇ ਉੱਤੇ ਤੁਸੀਂ ਉਹਨਾਂ ਨੂੰ ਚੇਨਸ ਔਰ ਉਸ ਦੇ ਵਿੱਚ ਜਿਹੜਾ ਉਹ ਉਤਾਰ ਰਹੇ ਹੋ। ਜੇ ਤੁਹਾਨੂੰ ਇਹ ਪਤਾ ਹੈ ਵੀ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਹੈ ਚੇਂਜ ਆ ਦੂਜੇ 'ਚ, ਤੁਸੀਂ ਉੱਥੋਂ ਯੂਕਰੇਨ ਤੋਂ ਮੈਡੀਕਲ ਸਟੂਡੈਂਟ ਲੈਣ ਦੇ ਲਈ ਆਪਣਾ 20,000 ਕੇ ਕਿੰਨਾ ਜਹਾਜ਼ ਭੇਜ ਸਕਦੇ ਹੋ। ਦੂਜਾ ਤੁਸੀਂ ਇਹ ਕਿਉਂ ਨਹੀਂ ਕਿਹਾ, ਕੋਲੰਬੀਆ ਵਰਗਾ ਛੋਟਾ ਜਿਹਾ ਮੁਲਕ ਕਹਿੰਦਾ ਹੈ ਕਿ ਵੀ ਜੇ ਅਸੀਂ ਆਪਣਾ ਜਹਾਜ਼ ਭੇਜਦੇ ਹਾਂ, ਤੁਸੀਂ ਕਿਉਂ ਨਹੀਂ ਆਪਣੇ ਜਹਾਜ਼ਾਂ ਤੇ ਲੈ ਕੇ ਆਏ। ਕਾਂਗਰਸੀ ਔਰ ਦੂਸਰੀਆਂ ਆਪੋਜੀਸ਼ਨ ਪਾਰਟੀਆਂ ਦੇ ਉਹਨਾਂ ਨੇ ਪਲੈਕੇਟ ਫੜ ਕੇ ਪਾਰਲੀਮੈਂਟ ਦੇ ਬਾਹਰ ਕਿ ਵੀ ਇਹ ਤਾਂ ਵਰਸਟ ਗੁਲਾਮੀ ਹੈ ਸਾਡੇ ਅੱਜ ਇੱਕ ਭਾਰਤ ਦੇ ਸ਼ਹਿਰੀ ਦਾ ਜਿਹਨੇ ਕੋਈ ਕ੍ਰਾਈਮ ਨਹੀਂ ਕੀਤਾ ਅਦਰ ਦੈਨ ਕਿ ਵੀ ਉਹ ਇੱਕ ਚੰਗੇ ਭਵਿੱਖ ਦੀ ਕਾਮਨਾ ਦੇ ਵਿੱਚ ਬਾਹਰ ਗਿਆ ਹੈ, ਉਹਨੂੰ ਤੁਸੀਂ ਹੱਥਕੜੀਆਂ ਬੇੜੀਆਂ 'ਚ ਜਕੜ ਕੇ ਲਿਆ ਰਹੇ ਹੋ। ਤੁਹਾਡਾ ਕਿੱਥੇ ਹੈ ਸਟੇਟਸ, ਕਿੱਥੇ ਹੈ ਰੁਤਬਾ। ਉਹਨਾਂ ਨੇ ਕਿਹਾ ਵੀ ਇੰਡੀਅਨ ਉੱਥੇ ਗਏ ਨੇ ਬੈਟਰ ਅਪਰਚੁਨਿਟੀਜ਼ ਦੇ ਲਈ, ਕਿਉਂਕਿ ਇੱਥੇ ਵੀ ਜਿਹੜਾ ਤੁਸੀਂ ਝੂਠ ਬੋਲ ਰਹੇ ਹੋ ਕਿ ਵੀ ਅਸੀਂ ਸੁਪਰ ਇਕੋਨਮੀ ਬਣ ਗਏ, ਹੁਣ ਅਸੀਂ ਤੀਸਰੀ ਬਣ ਗਏ, ਹੁਣ ਪੰਜਵੀਂ ਬਣ ਗਏ, ਹੁਣ ਚੌਥੀ ਆ ਗਏ, ਕਿ ਵੀ ਇਹ ਦੋਨੋਂ ਹੀ ਤੁਹਾਡੇ ਮਿੱਥ ਜਿਹੜੇ ਨੇ ਉਹ ਬਸਟ ਹੋਏ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਬਰਜ਼। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਰਿਫਰ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ, ਅੱਜ 6 ਫਰਵਰੀ 2025 25 ਮਾਘ ਨਾਨਕ ਸ਼ਾਹੀ ਸੰਮਤ 556 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਪੈਲਫਮ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਵਾਰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਹਮੇਸ਼ਾ ਤਰ੍ਹਾਂ ਦੀ ਸਪਾਂਸਰਸ਼ਿਪ ਦੇ ਵਾਲਿਆਂ ਨੇ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਟੋਰਾਂਟੋ ਕੈਨੇਡਾ ਤੋਂ ਸਰਦਾਰ ਹਰਜਿੰਦਰ ਸਿੰਘ ਗੋਲਡਨ ਗਰੋਸਰੀ ਉਹਨਾਂ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਹਮਾਇਤ ਕੀਤੀ ਹੈ ਔਰ ਵੱਧ ਤੋਂ ਵੱਧ ਜਿਹੜੀ ਹੈ ਡੋਨੇਟ ਕਰਨ ਲਈ ਕਿਹਾ ਔਰ ਖਾਲਸਾ ਦੀ ਪ੍ਰਾਪਤੀ ਦੀ ਜਿਹੜੀ ਹੈ ਅਰਦਾਸ ਵੀ ਕੀਤੀ ਹੈ। ਸੋ ਇਹਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਹਰਜਿੰਦਰ ਸਿੰਘ ਗੋਲਡਨ ਗਰੋਸਰੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184। ਸੇਮ ਨੰਬਰ ਤੇ WhatsApp ਕਰ ਸਕਦੇ ਹੋ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਦੇ ਹਵਾਲੇ ਨਾਲ ਕਿ ਅਮਰੀਕਾ ਵਿੱਚ 104 ਗੈਰ ਕਾਨੂੰਨੀ ਭਾਰਤੀਆਂ ਨੂੰ ਹੱਥਕੜੀਆਂ ਅਤੇ ਬੇੜੀਆਂ ਵਿੱਚ ਜਕੜ ਕੇ ਭਾਰਤ ਭੇਜਣ ਦੇ ਇਸ਼ੂ ਤੇ ਭਾਰਤ ਵਿੱਚ ਇੱਕ ਵੱਡੀ ਜਿਹੜੀ ਹੈ ਬਹਿਸ ਛਿੜ ਗਈ ਹੈ ਔਰ ਇਹ ਵੀ ਸਾਹਮਣੇ ਆਇਆ ਹੈ ਕਿ ਔਰਤਾਂ ਅਤੇ ਬੱਚਿਆਂ ਨੂੰ ਵੀ ਹੱਥਕੜੀਆਂ ਅਤੇ ਬੇੜੀਆਂ ਵਿੱਚ ਨੂੜਿਆ ਗਿਆ ਸੀ ਔਰ ਮੋਦੀ ਸਰਕਾਰ ਆਪਣੀ ਜਿਹੜੀ ਹੈ ਲਾਚਾਰੀ ਦਾ ਬਚਾਵ ਕਰਦੀ ਨਜ਼ਰ ਆਈ ਹੈ। ਪਰ ਇਸ ਮਸਲੇ ਤੇ
ਮੋਦੀ ਸਰਕਾਰ ਨੂੰ ਪੁੱਠੇ ਪੈਰੀ ਖੜਾ ਕਰ ਦਿੱਤਾ ਗਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਗੋਲਡਨ ਗਰੋਸਰੀ ਟੋਰਾਂਟੋ, ਜਿਸ ਨੂੰ ਸਾਡੇ ਵੀਰ ਹਰਜਿੰਦਰ ਸਿੰਘ ਉਹਨਾਂ ਦੇ ਦੂਸਰੇ ਭਰਾ ਤਾਂ ਕਾਫੀ ਲੰਮੇ ਸਮੇਂ ਤੋਂ ਬੜੀ ਕਾਮਯਾਬੀ ਨਾਲ ਰਨ ਕਰਦੇ ਨੇ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਜਿਵੇਂ ਮੈਂ ਪਹਿਲਾਂ ਵੀ ਇਹ ਦੱਸਿਆ ਸੀ ਕਿ ਉਹ ਪਰਿਵਾਰ ਹੈ ਜਿਹੜਾ ਪੂਰੀ ਤਰ੍ਹਾਂ ਡੈਡੀਕੇਟਿਡ ਹੈ, ਘਰ 'ਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ। ਔਰ ਮੇਰੇ ਲਈ ਟੋਰਾਂਟੋ ਜਦੋਂ ਹੀ ਤੋਂ ਮੈਂ ਪਹਿਲੀ ਵਾਰ 1991-92 ਦੇ ਵਿੱਚ ਗਿਆ, ਮੇਰਾ ਠਿਕਾਣਾ ਉੱਥੇ ਹੀ ਹੁੰਦਾ ਹੈ। ਬਹੁਤ ਸੇਵਾਦਾਰ ਪੰਥਕ ਸਪਿਰਿਟ, ਔਰ ਘਰ ਦੇ ਵਿੱਚ ਇੱਕ ਜਿਵੇਂ ਤੁਸੀਂ ਪਵਿੱਤਰ ਥਾਂ ਦੇ ਉੱਤੇ ਬੈਠੇ ਹੁੰਦੇ ਹੋ, ਘਰ ਦਾ ਮਾਹੌਲ ਇੰਨਾ ਸ਼ਾਂਤ ਔਰ ਇਸ ਕਦਰ ਇੱਕ ਦੂਸਰੇ ਦਾ ਸਤਿਕਾਰ, ਆਗਿਆਕਾਰਤਾ। ਹਾਲਾਂਕਿ ਸਾਂਝੇ ਪਰਿਵਾਰ ਜਿੱਥੇ 3-4 ਭਰਾ, ਉਹਨਾਂ ਦੀਆਂ ਵਾਈਵਸ, ਬੱਚੇ ਉੱਥੇ ਹੀ ਪੜ੍ਹੇ ਨੇ ਸਾਰੇ। ਸੋ ਮੈਂ ਬਹੁਤ ਵਾਰ ਦੇਖਦਾ ਕਿ ਅੱਜ ਦੇ ਪੀਰੀਅਡ 'ਚ ਜਿਹੜਾ ਇਹ ਇੰਡੀਵਿਜੂਅਲਿਜ਼ਮ ਹੈ ਜਾਂ ਵਿਅਕਤੀਵਾਦ ਹੈ, ਜਿਹਦੇ ਥੱਲੇ ਮਾਈ ਸਪੇਸ, ਮਾਈ ਹੋਮ, ਇਹ ਇੱਕ ਨੋਰਮ ਦੀ ਥਾਂ 'ਤੇ ਇੱਕ ਆਲਮੋਸਟ ਕਾਨੂੰਨ ਹੀ ਬਣਦਾ ਜਾ ਰਿਹਾ। ਔਰ ਜਿਵੇਂ ਸਾਡੇ ਇੱਕ ਵੀਰ ਦੱਸ ਰਹੇ ਸੀ ਕਿ ਵੀ ਜੇ ਕੋਈ ਇਹ ਕਹੇ ਕਿ ਜੀ ਵਿਆਹ ਤੋਂ ਬਾਅਦ ਅਸੀਂ ਪੇਰੈਂਟਸ ਨਾਲ ਰਹਿੰਦੇ ਹਾਂ, ਤੇ ਉਹਨੂੰ ਇਵੇਂ ਮੰਨਿਆ ਜਾਂਦਾ ਜਿਵੇਂ ਇਹ ਰੈਟਰੋਗ੍ਰੈਸਿਵ ਨੇ, ਪ੍ਰੋਗਰੈਸਿਵ ਨਹੀਂ ਹੈਗੇ ਕਿ ਵੀ ਆਪਣਾ ਘਰ ਬਣਾਓ, ਇੱਥੋਂ ਨਿਕਲੋ। ਸੋ ਹਾਲਾਂਕਿ ਇਹ ਜੇ ਅਸੀਂ ਕੁੱਲ ਮਿਲਾ ਕੇ ਦੇਖੀਏ ਵੀ ਇੱਕ ਸਟੇਜ 'ਤੇ ਬੇਸ਼ੱਕ ਸਾਂਝੇ ਪਰਿਵਾਰਾਂ ਦੀਆਂ ਆਪਣੀਆਂ ਕੁਝ ਡਿਫਿਕਲਟੀਜ਼ ਵੀ ਹੁੰਦੀਆਂ ਨੇ ਜਾਂ ਆਪਣੇ ਚੈਲੰਜਸ ਵੀ ਹੁੰਦੇ ਨੇ, ਪਰ ਕੁੱਲ ਮਿਲਾ ਕੇ ਜਿੱਥੇ ਸਿਰ ਜੋੜ ਕੇ ਪਰਿਵਾਰ ਬੈਠਦੇ ਨੇ ਇੱਕ ਛੱਤ ਦੇ ਥੱਲੇ, ਬਹੁਤ ਸਾਰੀਆਂ ਮੁਸ਼ਕਲਾਂ ਦਾ ਹੱਲ ਉਸ 'ਚੋਂ ਨਿਕਲਦਾ। ਔਰ ਉਸ ਪੀਰੀਅਡ ਨੂੰ ਜਿਹੜੀ ਸਾਡੇ ਪੇਰੈਂਟਸ ਦੀ ਜਨਰੇਸ਼ਨ ਸੀ, ਜੇ ਅਸੀਂ ਦੇਖੀਏ ਤੇ ਕਿੰਨੇ ਕੁ ਡਿਪਰੈਸ਼ਨ ਦਾ ਜਾਂ ਦੂਸਰੇ ਤੀਸਰੇ ਸ਼ਿਕਾਰ ਹੁੰਦੇ ਸੀ। ਬੱਚੇ ਵੀ ਪਲ ਪੁਲ ਜਾਂਦੇ ਸੀ, ਬੜੇ ਥੋੜ੍ਹੀ ਕਮਾਈ ਦੇ ਨਾਲ ਵੀ ਜਿਹੜਾ ਘਰ ਤੁਰਦਾ ਰਹਿੰਦਾ ਸੀ। ਉਸ 'ਚੋਂ ਤੁਸੀਂ ਪੰਥਕ ਐਕਟੀਵਿਟੀ ਦੇ ਲਈ ਇੱਕ ਅੱਧਾ ਭਰਾ ਮੋਰਚੇ 'ਚ ਗ੍ਰਿਫਤਾਰੀਆਂ ਦੇਣ ਵੀ ਤੁਰਿਆ ਹੁੰਦਾ ਸੀ, ਉਹਦੇ ਵੀ ਬੱਚੇ ਪਲ ਪੁਲ ਜਾਂਦੇ ਸੀ ਨਾਲ। ਦੂਸਰਾ ਜਿਹੜਾ ਇੱਕ ਅੱਧਾ ਹੈ ਉਹ ਲੰਬੜਦਾਰੀ ਕਰਦਾ ਸੀ, ਜਿਹਨੇ ਜਾ ਕੇ ਜਿਹੜਾ ਉਹ ਸਾਰਾ ਔਖੇ ਸੌਖੇ ਜਿਹੜੇ ਸਰਕਾਰੀ ਦੂਜੇ ਤੀਜੇ ਕੰਮ ਕਰਨੇ, 2-3 ਦੂਸਰੇ ਆਪਣੇ ਮਿਹਨਤ ਕਰਦੇ ਸੀ। ਪਰ ਕਿਸੇ ਨੂੰ ਇਹ ਨਹੀਂ ਸੀ ਕਿ ਵੀ ਕੌਣ ਜ਼ਿਆਦਾ ਹੈ ਕੌਣ ਘੱਟ ਹੈ, ਹਰ ਇੱਕ ਦਾ ਇੱਜ਼ਤ ਔਰ ਮਾਣ ਸੀ। ਸੋ ਇਹਨਾਂ ਮੁਲਕਾਂ 'ਚ ਇਸ ਕਿਸਮ ਦਾ ਮਾਹੌਲ ਜੇ ਮੈਂ ਦੇਖਿਆ ਕਿਤੇ ਕੁਛ ਪਰਿਵਾਰਾਂ ਦੇ ਵਿੱਚ, ਉਹਨਾਂ 'ਚੋਂ ਵੀਰ ਹਰਜਿੰਦਰ ਸਿੰਘ ਹੋਰਾਂ ਦੀ ਫੈਮਿਲੀ, ਬਾਪੂ ਜੀ ਉਹਨਾਂ ਦੇ ਹੁਣ ਚੜ੍ਹਾਈ ਕਰ ਗਏ ਨੇ, ਬੇਬੇ ਜੀ ਆਲਮੋਸਟ 92-93 ਸਾਲ ਦੀ ਉਮਰ ਹੈ, ਤੇ ਹੁਣ ਵੀ ਉਹਨਾਂ ਦੀ ਡਾਂਗ, ਖੜਕਾ ਤੇ ਉਹਨਾਂ ਦਾ ਖੰਗੂਰਾ ਉਹੀ ਗਵਰਨ ਕਰਦਾ ਸਾਰੇ ਸਿਸਟਮ ਨੂੰ। ਔਰ ਇਹ ਕਿਸੇ ਵੀ ਡਿਸਪਲਿਨ ਲਈ ਜ਼ਰੂਰੀ ਵੀ ਹੁੰਦਾ। ਜੇ ਤੁਸੀਂ ਲੀਡਰਲੈਸ ਹੁੰਦੇ ਹੋ ਤੇ ਫਿਰ ਇਹ ਵੱਖਰੀ ਕਹਾਣੀ ਹੈ ਕਿ ਵੀ ਜੇ ਈਵਨ ਮੈਂ ਕਿਤੇ ਵੁਲਵਸ ਬਾਰੇ ਪੜ੍ਹ ਰਿਹਾ ਸੀ ਵੀ ਸਾਡੇ ਲਈ ਤਾਂ ਸ਼ੇਰ ਜਾਂ ਲਾਇਨ ਇਹ ਹੈ ਜਿਹੜਾ ਕਲਾਕਾਰਾ ਹੀ ਆਪਣਾ ਜਿਹੜਾ ਉਹ ਰੋਡ ਦੇ ਨਾਲ, ਦਹਾੜ ਦੇ ਨਾਲ ਉਹ ਜਿਹੜਾ ਉਹ ਆਪਣੇ ਗੁਣਾਂ ਕਰਕੇ ਜਾਣਿਆ ਜਾਂਦਾ। ਪਰ ਜਿਵੇਂ ਤੁਰਕ ਨੇ, ਟਰਕੀ ਜਾਂ ਦੂਜਾ, ਉਹਨਾਂ ਦਾ ਜਿਹੜਾ ਪਾਰਟ ਹੈ ਉਹ ਵੁਲਫ, ਕਿਉਂਕਿ ਵੁਲਫ ਜਿਹੜੇ ਨੇ ਉਹ ਗਰੁੱਪ ਦੇ ਵਿੱਚ ਚੱਲਦੇ ਨੇ ਔਰ ਉਹਦੇ 'ਚ ਉਹ ਮੇਕ ਸ਼ੋਰ ਕਰਦੇ ਨੇ ਵੀ ਉਹਨਾਂ ਦੇ ਐਲਡਰਲੀ ਅੱਗੇ ਹੁੰਦੇ ਨੇ, ਉਹ ਡਿਫੈਂਡ ਕਰਦੇ ਨੇ ਬੱਚਿਆਂ ਨੂੰ ਜਾਂ ਦੂਜਾ। ਔਰ ਇਸੇ ਲਈ ਜਦੋਂ ਫਿਰ ਉਹ ਪੈਂਦੇ ਵੀ ਨੇ ਇਕੱਠੇ ਹੀ ਪੈਂਦੇ ਨੇ, ਉਸ ਤੋਂ ਹੀ ਅੰਗਰੇਜ਼ੀ ਦੀ ਐਕਸਪ੍ਰੈਸ਼ਨ ਵੀ ਲਾਈਕ ਪੈਕ ਆਫ ਵੁਲਵਸ। ਔਰ ਉਹ ਜਦੋਂ ਇਕੱਠੇ ਹੁੰਦੇ ਨੇ ਈਵਨ ਸ਼ੇਰ ਵੀ ਨੇੜੇ ਨਹੀਂ ਆਉਂਦਾ ਉਹਨਾਂ ਦੇ, ਕਿਉਂਕਿ ਉਹ ਸ਼ੇਰ ਨੂੰ ਵੀ ਢਾਣ ਦੀ ਸਾਂਝ ਦੇ ਵਿੱਚ। ਸੋ ਉਹ ਉਹਨਾਂ ਦਾ ਜਿਹੜਾ ਨੈਸ਼ਨਲ ਐਨੀਮਲ ਹੈ, ਜਾਂ ਉਹਨਾਂ ਦੇ ਲਈ ਜਿਵੇਂ ਅਸੀਂ ਸ਼ੇਰ ਕਿਸੇ ਨੂੰ ਮੇਰਾ ਸ਼ੇਰ ਪੁੱਤਰ ਕਹਿ ਕੇ ਕਰਦੇ ਹਾਂ, ਉਹਨਾਂ ਦੇ ਲਈ ਵੁਲਫ ਆਈਡੀਅਲ ਹੈ। ਸੋ ਹਰ ਚੀਜ਼ ਜਿਹੜੀ ਹੈ ਜਾਂ ਹਰ ਰੋਜ਼ ਕੁਛ ਨਾ ਕੁਛ ਸਿੱਖਣ ਵਾਲਾ ਹੁੰਦਾ ਹੈ। ਪਰ ਮੈਂ ਇਹ ਸਮਝਦਾ ਵੀ ਸਾਂਝੇ ਪਰਿਵਾਰਾਂ ਦੀ ਬਰਕਤ ਹੁੰਦੀ ਹੈ, ਔਰ ਖ਼ਾਸ ਤੌਰ 'ਤੇ ਜਿੱਥੇ ਮਾਹੌਲ ਧਾਰਮਿਕ ਹੋਏ, ਗੁਰੂ ਦੀ ਯਾਦ ਵਾਲਾ ਹੋਏ, ਗੁਰਬਾਣੀ ਵਾਲਾ ਹੋਏ, ਉੱਥੇ ਉਹ ਟ੍ਰੇਟ ਬੱਚਿਆਂ ਦੇ ਵਿੱਚ ਵੀ ਆਟੋਮੈਟਿਕਲੀ ਆਉਂਦੇ ਨੇ। ਸੋ ਅਸੀਂ ਵੀਰ ਹਰਜਿੰਦਰ ਸਿੰਘ ਔਰ ਗੋਲਡਨ ਗਰੋਸਰੀ ਚੇਨ ਇੱਕ ਸਟੇਜ ਦੇ ਉੱਤੇ ਸਫਲਤਾ ਨਾਲ ਇਹਨਾਂ ਨੇ ਐਸਟੈਬਲਿਸ਼ ਕੀਤੀ। ਸਾਰੇ ਵੀਰ ਕਿਰਤ ਕਰਨ ਵਾਲੇ ਨੇ, ਇਹਨਾਂ ਦਾ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ। ਅਸੀਂ ਆਪਣੇ ਉਹਨਾਂ ਸਾਰੇ ਹੀ ਵੀਰਾਂ ਭੈਣਾਂ ਦਾ ਸ਼ੁਕਰੀਆ ਵੀ ਅਦਾ ਕਰਦੇ ਹਾਂ ਕਿ ਕੱਲ੍ਹ ਕਸ਼ਮੀਰ ਸੋਲੀਡੈਰਿਟੀ ਡੇ ਦੇ ਮੌਕੇ
ਜਿਹੜਾ ਸਾਡਾ ਇੱਕ ਸੈਗਮੈਂਟ ਸੀ 12-13 ਮਿੰਟ ਦਾ, ਉਹਨੂੰ ਬਹੁਤ ਪਸੰਦ ਕੀਤਾ ਗਿਆ। 11,000 ਤੋਂ ਜ਼ਿਆਦਾ ਉਸ ਦੇ ਉੱਤੇ ਪਿਛਲੇ 24 ਘੰਟੇ 'ਚ YouTube ਤੇ ਆਏ। 200 ਤੋਂ ਜ਼ਿਆਦਾ ਕਮੈਂਟ ਨੇ। ਬਹੁਤ ਸਾਰਿਆਂ ਨੇ ਐਪਰੀਸ਼ੀਏਟ ਕੀਤਾ ਕਿ ਤੁਸੀਂ ਕਸ਼ਮੀਰ ਦੀ ਸਟਰਗਲ ਨੂੰ ਹਮੇਸ਼ਾ ਯਾਦ ਰੱਖਿਆ, ਯਾਦ ਕਰਵਾਉਂਦੇ ਹੋ। ਤੇ ਮੇਰਾ ਇਹ ਕਹਿਣਾ ਵੀ ਇਹ ਕੋਈ ਆਸਾਨ ਨਹੀਂ ਹੈ ਕਿਸੇ ਤੇ, ਨਾ ਹੀ ਕਿਸੇ ਤੋਂ ਕੋਈ ਤਵੱਕੋ ਹੁੰਦੀ ਹੈ। ਅਸੀਂ ਸਮਝਦੇ ਹਾਂ ਕਿ ਜੋ ਠੀਕ ਹੈ ਉਹ ਠੀਕ ਹੈ, ਔਰ ਸਾਡਾ ਦੁਸ਼ਮਣ ਵੀ ਇੱਕ ਹੈ। ਔਰ ਜਿੱਥੇ ਵੀ ਬਹਾਦਰ ਲੋਕ, ਗੈਰਤਮੰਦ ਲੋਕ, ਅਣਖੀ ਲੋਕ ਆਪਣੇ ਹੱਕਾਂ ਲਈ ਖਲੋਂਦੇ ਨੇ, ਇੱਕ ਸਿੱਖ ਦੇ ਨਾਤੇ ਜੋ ਸਾਡੀ ਪ੍ਰੋਗਰਾਮਿੰਗ ਗੁਰੂ ਨਾਨਕ ਪਾਤਸ਼ਾਹ ਨੇ ਕੀਤੀ ਹੋਈ ਹੈ, ਉਹ ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਬੇਲਾ। ਔਰ ਉਹ ਹਮੇਸ਼ਾ ਹੀ ਇਹ ਹੋਏਗਾ ਕਿ ਭਾਈ ਜਿਹਦੇ ਨਾਲ ਧੱਕਾ ਹੁੰਦਾ ਹੈ, ਜਿਸ ਤੇ ਜ਼ੁਲਮ ਹੁੰਦਾ ਹੈ, ਉਸ ਦੇ ਨਾਲ ਸਿੱਖ ਖਲੋਂਦਾ ਹੈ। ਔਰ ਇਹੀ 10ਵੇਂ ਪਾਤਸ਼ਾਹ ਨੇ ਖਾਲਸਾ ਸਾਜਨਾ ਤੋਂ ਬਾਅਦ ਜਿਹੜਾ ਮੈਂਡੇਟ ਵੀ ਦਿੱਤਾ, ਖਾਲਸਾ ਸੋਏ ਜੋ ਨਿਰਧਨ ਕੋ ਪਾਲੇ, ਖਾਲਸਾ ਸੋਏ ਜੋ ਦੁਸ਼ਟ ਕੋ ਗਾਲੇ। ਸਿੱਖ ਪ੍ਰੋਟੈਕਟਰ ਹੈ ਨਿਰਧਨ ਦਾ, ਗਰੀਬ ਦਾ, ਹੈਵ ਨਾਟ ਦਾ, ਓਪਰੈਸਡ ਦਾ, ਸੁਪਰੈਸ ਦਾ, ਰਿਪਰੈਸ ਦਾ। ਔਰ ਕਸ਼ਮੀਰੀਆਂ ਜਾਂ ਸਾਡੇ ਨਾਗੇ ਔਰ ਦੂਸਰੇ ਜਿਹੜੇ ਵੀਰ ਜਿਨ੍ਹਾਂ ਦਾ ਐਨਮੀ ਵੀ ਇੱਕ ਹੈ, ਸਾਡੇ ਮਾਮਲੇ 'ਚ ਤਾਂ ਦਿੱਲੀ ਸਾਮਰਾਜ ਹੈ ਜਿਹਨੇ ਨਾਗਿਆਂ ਦੇ ਨਾਲ ਧੋਖਾ ਕੀਤਾ, ਜੋ ਪ੍ਰੋਮਿਸ ਕੀਤਾ ਸੀ। ਉਸ ਤੋਂ ਫੌਰਨ ਬਾਅਦ ਉਹਨਾਂ ਦੀ ਪਰਸੀਕਿਊਸ਼ਨ ਸ਼ੁਰੂ ਹੋਈ। ਉਹ ਵੀ ਇੱਕ ਆਜ਼ਾਦਾਨਾ ਜਿਹੜੀਆਂ ਰੁਚੀਆਂ ਵਾਲੇ ਨੇ ਕਸ਼ਮੀਰੀਆਂ ਦੇ ਨਾਲ, ਜਿਸ ਹਾਲਾਤ ਦੇ ਵਿੱਚ ਸਮਝੌਤਾ ਕਰਕੇ ਆਰਟੀਕਲ 370-35A ਜਿਹਦੇ ਥੱਲੇ ਉਹਨਾਂ ਦਾ ਆਪਣਾ ਝੰਡਾ, ਆਪਣਾ ਗੀਤ ਔਰ ਆਪਣੀ ਉਹਨਾਂ ਦੀ ਹੋਂਦ ਔਰ ਆਪਣੇ ਉਹਨਾਂ ਨੂੰ ਹਕੂਕ ਵੀ ਦਿੱਤੇ। ਹਾਲਾਂਕਿ ਕਸ਼ਮੀਰੀਆਂ ਨੇ ਉਹ ਵੀ ਨਹੀਂ ਸੀ ਮੰਨੇ, ਔਰ ਇੰਡੀਆ ਖੁਦ UN ਦੇ ਵਿੱਚ ਲੈ ਕੇ ਗਿਆ ਇਸ ਕੇਸ ਨੂੰ। 14-15 ਰੈਜ਼ੋਲੂਸ਼ਨ ਜਿਹੜੇ ਨੇ ਕਿ ਕਸ਼ਮੀਰੀਆਂ ਨੂੰ ਪੁੱਛਿਆ ਜਾਏ ਕਿ ਵੀ ਉਹ ਭਾਰਤ ਜਾਂ ਪਾਕਿਸਤਾਨ 'ਚੋਂ ਕਿਹਦੇ ਨਾਲ ਜਾਣਾ ਚਾਹੁੰਦੇ ਨੇ। ਸੋ ਉਹ ਉਸ ਮੁੱਦੇ ਤੇ 3 ਜੰਗਾਂ ਵੀ ਹੋਈਆਂ। ਔਰ ਹੁਣ ਵੀ ਹਾਲਾਤ ਜਿਹੜੇ ਨੇ ਜੋ ਕਸ਼ਮੀਰ ਦੇ ਵਿੱਚ ਚੱਲ ਰਿਹਾ, ਅਸੀਂ ਦੱਸਿਆ ਸੀ ਕਿ ਪਿਛਲੇ ਜਿਉਂ ਹੀ ਕਸ਼ਮੀਰ ਸੋਲੀਡੈਰਿਟੀ ਡੇ ਤੋਂ ਪ੍ਰੀਵੀਅਸ ਈਵਨਿੰਗ 500 ਤੋਂ ਜ਼ਿਆਦਾ ਜਿਹੜੇ ਬੇਗੁਨਾਹ ਕਸ਼ਮੀਰੀ ਨੇ ਉਹਨਾਂ ਨੂੰ ਰਾਉਂਡ ਅਪ ਕੀਤਾ ਗਿਆ। ਅੱਜ ਹੀ ਮੈਂ ਖਬਰ ਦੇਖ ਰਿਹਾ ਸੀ ਕਿ ਜੰਮੂ 'ਚ ਵੀ ਇੱਕ ਜਿਹੜਾ ਕਸ਼ਮੀਰੀ ਨੂੰ ਕੁੱਟ-ਕੁੱਟ ਕੇ ਪੁਲਿਸ ਕਸਟਡੀ ਦੇ ਵਿੱਚ ਮਾਰ ਦਿੱਤਾ ਗਿਆ। ਸੋ ਜ਼ੁਲਮਾਂ ਦੀ ਕਹਾਣੀ ਜਿਹੜੀ ਹੈ ਉਹ ਬਰਾਬਰ ਹੈ ਹਰ ਥਾਂ। ਜਿੱਥੇ ਵੀ ਜ਼ੁਲਮ ਕਰਨ ਵਾਲਾ ਜ਼ਾਲਮ, ਉਹੀ ਤੌਰ ਤਰੀਕੇ। ਔਰ ਜਿਹੜੇ ਤੌਰ ਤਰੀਕੇ ਜਿਵੇਂ ਪੰਜਾਬ ਦੇ ਵਿੱਚ 84 ਤੋਂ 94-95 ਤੱਕ ਜਿਹੜਾ ਇੱਕ ਪੂਰਾ ਦਹਾਕਾ ਜਿਹੜੇ ਤੌਰ ਤਰੀਕੇ ਭਾਰਤੀ ਏਜੰਸੀਆਂ ਨੇ ਇਸਤੇਮਾਲ ਕੀਤੇ, ਜ਼ਾਹਰ ਹੈ ਮੋਸਾਦ ਦੀ ਟ੍ਰੇਨਿੰਗ ਵਾਲੇ, ਉਹੀ ਕਸ਼ਮੀਰ ਦੇ ਵਿੱਚ ਵੀ ਡੈਮੋਗ੍ਰਾਫੀ ਵੀ ਬਦਲ ਰਹੇ ਨੇ। ਰੀਡਿਸਟ੍ਰਿਕਟਿੰਗ ਕਰਕੇ ਪਾਪੂਲੇਸ਼ਨ ਉਹਨਾਂ ਦੀ ਘਟਾਉਣ ਦੀ ਲਾਈਨ ਹੈ। ਔਰ ਉਹਨਾਂ ਦੀਆਂ ਏਜੰਸੀਆਂ ਦੂਸਰੇ ਤੀਸਰੇ ਜਿਹੜੇ ਨੇ ਫੇਕ ਸਟੇਜ ਐਨਕਾਊਂਟਰ, ਈਵਨ ਰੇਪ ਨੂੰ ਐਜ਼ ਏ ਵੈਪਨ ਯੂਜ਼ ਕਰਨਾ, ਔਰ ਉਸ ਸਾਰੇ ਤੋਂ ਫਿਰ ਟੋਟਲ ਡਿਨਾਇਲ 'ਚ ਹੋਣਾ। ਔਰ ਪੋਲੀਟੀਕਲ ਇਸ਼ੂ ਨੂੰ ਬਿਲਕੁਲ ਸਾਈਡ ਟਰੈਕ ਕਰਦਿਆਂ ਉਹਨੂੰ ਲਾ ਐਂਡ ਆਰਡਰ ਦੇ ਨਾਲ ਜੋੜ ਕੇ ਤੇ ਦਹਿਸ਼ਤਗਰਦੀ ਦੇ ਨਾਲ ਜੋੜ ਕੇ ਦੁਨੀਆ ਭਰ ਦੇ ਵਿੱਚ ਨੈਰੇਟਿਵ ਸਿਰਜਣਾ। ਇਹੀ ਸਿੱਖ ਇਸ਼ੂ ਦੇ ਉੱਤੇ ਸੀ, ਹੈ, ਅੱਜ ਵੀ ਹੈ। ਉਹੀ ਕਸ਼ਮੀਰੀਆਂ ਦੇ ਮੁੱਦੇ ਨਾਲ ਵੀ ਹੈ। ਔਰ ਕੱਲਾ ਇਹੀ ਨਹੀਂ, ਜੇ ਇਹਨਾਂ ਨੇ ਇੰਡੀਆ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਲਾਈਨ ਲਈ ਤੇ ਬੇਸ਼ੱਕ ਪਾਕਿਸਤਾਨ ਦੀ ਹਕੂਮਤ ਨੇ ਕਦੇ ਵੀ ਉਸ ਲੈਵਲ ਤੇ ਐਕਨੋਲਜ ਨਹੀਂ ਕੀਤਾ। ਬਾਅਦ ਦੇ ਵਿੱਚ ਜਦੋਂ ਕੈਨੇਡਾ ਦੇ ਵਿੱਚ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੋਇਆ ਜਾਂ ਅਵਤਾਰ ਸਿੰਘ ਖੰਡਾ ਦਾ UK 'ਚ ਹੋਇਆ, ਔਰ ਅਮਰੀਕਾ ਦੇ ਵਿੱਚ ਇਹ ਪਲਾਟ ਫਾਇਲ ਹੋਇਆ, ਫਿਰ ਇਹਦੀਆਂ ਇਨਵੈਸਟੀਗੇਟਿਵ ਸਟੋਰੀਜ਼ ਆਈਆਂ ਤੇ ਫਿਰ ਇਹ ਵੀ ਸਾਹਮਣੇ ਆਇਆ ਕਿ ਕਿਵੇਂ ਪਾਕਿਸਤਾਨ ਦੇ ਵਿੱਚ ਵੀ 1 ਦਰਜਨ ਦੇ ਕਰੀਬ ਕਸ਼ਮੀਰੀ ਐਕਟਿਵਿਸਟ ਜਿਹੜੇ ਨੇ ਉਹਨਾਂ ਨੂੰ ਜਿਹੜਾ ਹੈ ਉਹ ਵਾਈਪ ਆਊਟ ਕੀਤਾ ਗਿਆ ਇੰਡੀਅਨ ਰਾਹ ਵੱਲੋਂ। ਉਹ ਕਿਤੇ ਨਮਾਜ਼ ਪੜ੍ਹਦੇ ਰਾਵਲਾਕੋਟ 'ਚ ਇੱਕ ਕਸ਼ਮੀਰੀ ਐਕਟਿਵਿਸਟ ਸੀ, ਇਵੇਂ ਹੀ ਸਿਆਲਕੋਟ ਸੀ, ਔਰ ਈਵਨ ਕਰਾਚੀ ਤੱਕ ਵੀ ਉਹਨਾਂ ਨੇ ਉਹ ਕਿਲਿੰਗ ਸਪਰੀ ਜਾਰੀ ਰੱਖੀ ਹੈ। ਸੋ ਸਾਡਾ ਬਹੁਤ ਕੁਝ ਸਾਂਝਾ ਹੈ ਔਰ ਅਸੀਂ ਸਮਝਦੇ ਹਾਂ ਵੀ ਇਹ ਸਾਡਾ ਫਰਜ਼ ਵੀ ਬਣਦਾ ਹੈ ਇੱਕ ਦੂਸਰੇ ਦੇ ਨਾਲ ਖਲੋਈਏ। ਔਰ ਅਲਟੀਮੇਟਲੀ ਗੁਰੂ ਨੇ ਚਾਹਿਆ, ਅਕਾਲ ਪੁਰਖ ਦੇ ਹੁਕਮ 'ਚ ਹੁੰਦਾ ਹੈ। ਸਾਡਾ ਫਰਜ਼ ਹੈ ਜ਼ੁਲਮ ਨੂੰ ਵੰਗਾਰਨਾ, ਜ਼ੁਲਮ ਦੇ ਖਿਲਾਫ ਖਲੋਣਾ। ਔਰ ਇਸ ਦੇ ਲਈ ਅਸੀਂ ਸਾਰੇ ਹੀ ਇੱਕੋ ਹੀ ਰਸਤੇ 'ਤੇ ਪਾਉਂਦੇ ਹਾਂ। ਸਾਡਾ ਨਿਸ਼ਾਨਾ ਆਜ਼ਾਦੀ ਹੈ ਔਰ ਸਾਡਾ ਦੁਸ਼ਮਣ ਦਿੱਲੀ ਦਰਬਾਰ ਹੈ। ਦੇਖੋ ਕੋਈ ਇਸ਼ੂ ਕਈ ਵਾਰ ਜਿਸ ਨੂੰ ਸਰਕਾਰ ਤਾਂ ਸਮਝਦੀ ਹੁੰਦੀ ਹੈ ਕਿ ਵੀ ਅੰਡਰ ਦਾ ਰੱਗ ਉਸ ਨੂੰ ਉਹ ਕਰ ਦੇਗੀ, ਲੇਕਿਨ ਇਸ਼ੂ ਬਣ ਜਾਂਦਾ ਹੈ। ਹਾਲਾਂਕਿ ਜਿਵੇਂ ਅਸੀਂ ਪਹਿਲਾਂ ਵੀ ਕਿਹਾ ਸੀ ਕਿ ਵੀ
ਇਹ ਕਿਉਂਕਿ ਪ੍ਰੈਜ਼ੀਡੈਂਟ ਟਰੰਪ ਜ਼ਰਾ ਵਿਦ ਮਚ ਫੈਨਫੇਅਰ ਔਰ ਵਿਦ ਦਾ ਬੀਟ ਆਫ ਡਰਮ ਹਰ ਜੋ ਕੰਮ ਜੋ ਪ੍ਰੋਮਿਸਿਸ ਸੀ ਜਾਂ ਕੈਂਪੇਨ ਟ੍ਰੇਲ ਦੇ ਉੱਤੇ ਜੋ ਕਿਹਾ ਸੀ ਉਹਨੂੰ ਲਾਗੂ ਕਰਨਾ ਚਾਹੁੰਦੇ ਨੇ। ਇਸ ਲਈ ਜਿਹੜਾ ਈਵਨ ਇਲੀਗਲ ਜਿਹੜੀਆਂ ਡਿਪੋਰਟੇਸ਼ਨਸ ਹੋ ਰਹੀਆਂ ਨੇ ਉਹਨਾਂ ਦਾ ਇਸ਼ੂ ਹੋਰ ਵੀ ਜ਼ਿਆਦਾ ਮਗਿਆ ਹੋਇਆ। ਹਾਲਾਂ ਕਿੰਨਿਆਂ ਕੁ ਨੂੰ ਕੱਢਿਆ ਜਾ ਸਕੇਗਾ ਜਦੋਂ ਅਸੀਂ 11 ਤੋਂ 13 ਮਿਲੀਅਨ ਇਲੀਗਲ ਜਿਹੜੇ ਲੋਕ ਨੇ ਉਹਨਾਂ ਦੀ ਗੱਲ ਕਰਦੇ ਤੇ ਫਿਰ ਇਹ ਤਾਂ ਮੇਰਾ ਖਿਆਲ ਹੈ ਵੀ ਜੇ ਰੋਜ਼ਾਨਾ ਸਵੇਰ ਤੋਂ ਸ਼ਾਮ ਤੱਕ ਜਹਾਜ਼ ਉੱਡਦੇ ਰਹਿਣ ਪਹਿਲਾਂ ਤਾਂ ਉਹਨਾਂ ਨੂੰ ਫੜਨਾ ਕਿੱਥੋਂ ਹੈ ਕਿਵੇਂ ਹੈ ਜਿੰਨੇ ਕੁ ਤਾਂ ਇਹਨਾਂ ਦੀ ਕਸਟਡੀ 'ਚ ਨੇ ਚਲੋ ਉਹਨਾਂ ਨੂੰ ਤਾਂ ਜਾਂ ਨਵੇਂ ਆਉਣ ਵਾਲਿਆਂ ਦਾ ਚੈੱਕ ਹੋਇਆ ਲੇਕਿਨ ਇਹ ਚੱਲ ਹੀ ਰਿਹਾ ਸੀ। ਔਰ ਇਹਦੇ 'ਚ ਅਸੀਂ ਅੱਗੇ ਵੀ ਇੱਕ ਵਾਰੀ ਕਿਹਾ ਸੀ ਕਿ ਈਵਨ ਪ੍ਰੈਜ਼ੀਡੈਂਟ ਜਿਹੜਾ ਬਾਈਡਨ ਤੋਂ ਪਹਿਲਾਂ ਓਬਾਮਾ ਦੇ ਪੀਰੀਅਡ 'ਚ ਮੈਕਸਿਮਮ ਡਿਪੋਰਟੇਸ਼ਨਸ ਹੋਈਆਂ ਲੇਕਿਨ ਕਿਉਂਕਿ ਬਹੁਤ ਜ਼ਿਆਦਾ ਰੌਲਾ ਨਹੀਂ ਸੀ ਚੁੱਪਚਾਪ। ਔਰ ਈਵਨ ਜਦੋਂ ਹੁਣ ਰਾਜ ਸਭਾ ਦੇ ਵਿੱਚ ਔਰ ਲੋਕ ਸਭਾ ਦੇ ਵਿੱਚ ਨੇ ਐਸ ਜੈਸ਼ੰਕਰ ਭਾਰਤੀ ਫੋਰਨ ਮਿਨਿਸਟਰ ਨੇ 2009 ਤੋਂ ਲੈ ਕੇ ਅੰਕੜੇ ਦੇਣੇ ਸ਼ੁਰੂ ਕੀਤੇ ਨੇ ਜੀ ਇੰਨਾ ਹਜ਼ਾਰ ਫਲਾਣੇ ਸਾਲ 'ਚ ਆਇਆ। ਉਹ ਕਹਿਣਾ ਤਾਂ ਇਹ ਚਾਹੁੰਦਾ ਹੈ ਕਿ ਵੀ ਇਹ ਡਿਪੋਰਟੇਸ਼ਨ ਜਿਹੜੀ ਹੋਈ ਹੈ ਜਿਹਦੇ 'ਚ 104 ਜਿਹੜੇ ਨੇ ਹੱਥਕੜੀਆਂ 'ਚ ਜਕੜੇ ਹੋਏ ਬੇੜੀਆਂ 'ਚ ਜਕੜੇ ਔਰ ਕਮਰ ਦੇ ਦੁਆਲੇ ਵੀ ਜਿਹੜੀ ਹੈ ਉਹ ਉਹਨਾਂ ਦੇ ਲਪੇਟੀ ਹੋਈ ਕਿਤੇ ਰੱਸੀ ਹੈ ਜਾਂ ਕਿਤੇ ਕੜੀ ਹੈ ਕਿ ਵੀ ਉਹ ਇਹ ਪ੍ਰਭਾਵ ਦੇਣ ਦੀ ਕਿ ਵੀ ਇਹ ਤਾਂ ਪਹਿਲਾਂ ਤੋਂ ਚੱਲ ਰਿਹਾ। ਉਹਨੇ ਜਿਹੜੀ ਫਿਗਰ ਵੀ ਦਿੱਤੀ ਹੈ ਉਹ ਕੁਆਇਟ ਠੀਕ ਹੈ ਕਿ ਵੀ ਇਹਨਾਂ ਆਲਮੋਸਟ 15-16 ਸਾਲਾਂ ਦੇ ਵਿੱਚ 16-17 ਹਜ਼ਾਰ ਭਾਰਤੀ ਜਿਹੜਾ ਉਹ ਡਿਪੋਰਟ ਹੋਇਆ। ਪਰ ਕਿਉਂਕਿ ਉਹ ਸਿਵਲੀਅਨ ਪਲੇਨਸ ਦੇ ਵਿੱਚ ਜਦੋਂ ਇੱਥੇ ਆਪਸ਼ਨਸ ਖਤਮ ਹੋ ਜਾਂਦੀਆਂ ਜਾਂ ਉਹਨਾਂ ਨੂੰ ਕਸਟਡੀ 'ਚ ਲੈ ਲਿਆ ਉਹ ਪ੍ਰੋਸੈਸ ਲਗਾਤਾਰ ਚੱਲਦੀ ਰਹਿੰਦੀ ਹੈ। ਓਬਾਮਾ ਦੇ ਵੇਲੇ ਤੇਜ਼ ਹੋਈ ਬਾਈਡਨ ਦੇ ਵੇਲੇ ਵੀ ਹੋਈ ਹੁਣ ਵੀ। ਲੇਕਿਨ ਕਿਉਂਕਿ ਜਦੋਂ ਕੋਈ ਇਸ਼ੂ ਪੋਲੀਟੀਸਾਈਜ਼ ਹੋ ਜਾਂਦਾ ਹੈ ਔਰ ਉਹਦੇ 'ਚੋਂ ਤੁਸੀਂ ਪੋਲੀਟੀਕਲ ਬੈਨੀਫਿਟ ਕੱਢਣਾ ਚਾਹੁੰਦੇ ਹੋ ਤਾਂ ਜ਼ਾਹਰ ਹੈ ਕਿ ਵੀ ਉਸ ਨੂੰ ਤੁਸੀਂ ਫਿਰ ਪੂਰਾ ਆਰਕੈਸਟ੍ਰੇਟਿਡ ਐਗਜ਼ੀਬਿਸ਼ਨਰੀ ਅੰਦਾਜ਼ ਦੇ ਵਿੱਚ ਜਿਵੇਂ ਤੁਸੀਂ ਐਗਜ਼ੀਬਿਸ਼ਨ ਲਾਣੀ ਆ ਉਵੇਂ ਕੀਤਾ ਜਾਂਦਾ। ਸੋ ਕਿਉਂਕਿ ਇਮੀਡੀਏਟ ਬਾਅਦ ਆਪਣੇ ਐਗਜ਼ੈਕਟਿਵ ਆਰਡਰਸ ਤੋਂ ਜਿਹਦੇ 'ਚ ਕਿ ਪ੍ਰੈਜ਼ੀਡੈਂਟ ਟਰੰਪ ਨੇ ਸਟੇਟ ਆਫ ਐਮਰਜੈਂਸੀ ਡਿਕਲੇਅਰ ਕੀਤੀ ਫੌਜੀ ਬਾਰਡਰ ਦੇ ਉੱਤੇ ਲਾਏ ਔਰ ਉਸ ਸਟੇਟ ਆਫ ਐਮਰਜੈਂਸੀ ਜਾਂ ਇਲੀਗਲ ਦਾ ਆਉਣਾ ਉਹਨਾਂ ਨੂੰ ਐਜ਼ ਇਫ ਇਨਵੇਜਨ ਔਨ ਅਮਰੀਕਾ ਮੰਨਿਆ ਗਿਆ। ਔਰ ਨਤੀਜੇ ਦੇ ਤੌਰ 'ਤੇ ਫਿਰ ਕਿਉਂਕਿ ਜਦੋਂ ਤੁਸੀਂ ਫੌਜੀ ਐਮਰਜੈਂਸੀ ਇਨਵੋਕ ਕਰਦੇ ਹੋ ਫਿਰ ਫੌਜੀ ਪਲੇਨਸ ਜਾਂ ਦੂਸਰੇ ਉਹਨਾਂ ਦਾ ਅਮਲਾ ਫੈਲਾ ਔਰ ਉਹਨਾਂ ਦੇ ਰੀਸੋਰਸ ਵੀ ਜਿਹੜੇ ਨੇ ਉਹ ਵਰਤਣੇ ਤੁਸੀਂ ਤੁਹਾਡੇ ਲੀਗਲ ਜ਼ਦ ਦੇ ਵਿੱਚ ਆ ਜਾਂਦੇ ਨੇ। ਸੋ ਉਹਦੇ ਥੱਲੇ ਜਿਹੜਾ ਕਿਉਂਕਿ ਉਹ ਇੱਕਦਮ ਬਾਅਦ ਸਹੁੰ ਚੁੱਕਣ ਤੋਂ ਪੋਲੀਟੀਕਲ ਸਟੇਟਮੈਂਟ ਵੀ ਮੇਕ ਕਰਨਾ ਚਾਹੁੰਦੇ ਸੀ। ਸੋ ਉਹਨਾਂ ਨੇ ਪਹਿਲੇ ਜਿਹੜੇ ਆਪਣੇ ਗੁਆਂਢ ਦੇ ਵਿੱਚ ਭੇਜੇ ਮਿਲਟਰੀ ਪਲੇਨ ਦੇ ਵਿੱਚ ਹੀ ਉਹਨਾਂ 'ਚ ਅਸੀਂ ਦੇਖਦੇ ਹਾਂ ਕੋਲੰਬੀਆ ਔਰ ਬ੍ਰਾਜ਼ੀਲ ਔਰ ਐਲ ਸੈਲਵਾਡੋਰ। ਸੋ ਕੋਲੰਬੀਆ ਨੇ ਤਾਂ ਇਹਨਾਂ ਦੇ ਮਿਲਟਰੀ ਪਲੇਨ ਨੂੰ ਲਾਉਣ ਤੋਂ ਨਾ ਕਰ ਦਿੱਤੀ। ਉਹਨੇ ਕਿਹਾ ਵੀ ਨਹੀਂ ਅਸੀਂ ਖੁਦ ਲਿਆਵਾਂਗੇ। ਉਹਨਾਂ ਦਾ ਆਪਣਾ ਜਹਾਜ਼ ਆਇਆ ਉਹਨਾਂ ਦਾ ਪ੍ਰਾਈਮ ਮਿਨਿਸਟਰ ਨੇ ਰਿਸੀਵ ਕੀਤਾ ਔਰ ਜਿਸ ਅੰਦਾਜ਼ 'ਚ ਉਹਨਾਂ ਨੂੰ ਕੀਤਾ ਈਵਨ ਉਹਨੇ ਹੁਣ ਕਾਲ ਦਿੱਤੀ ਹੈ ਵੀ ਜਿਹੜੇ ਅਮਰੀਕਾ 'ਚ ਨੇ ਆ ਜਾਓ ਤੁਸੀਂ ਕੋਈ ਗੱਲ ਨਹੀਂ ਹੈ ਅਸੀਂ ਤੁਹਾਨੂੰ ਪੈਕੇਜ ਦਿਆਂਗੇ ਤੁਹਾਨੂੰ ਮੌਕੇ ਦਿਆਂਗੇ ਦੂਜਾ। ਸੋ ਇਹਦੇ ਬਾਵਜੂਦ ਕਿ ਕੋਲੰਬੀਆ ਇੱਕ ਛੋਟਾ ਜਿਹਾ ਮੁਲਕ ਔਰ ਉਹਨਾਂ ਦੀ ਕੋਈ ਬਹੁਤ ਵੱਡੀ ਇਕੋਨਮੀ ਵੀ ਨਹੀਂ ਹੈ ਲੇਕਿਨ ਜਦੋਂ ਤੁਸੀਂ ਆਪਣੇ ਸ਼ਹਿਰੀਆਂ ਨੂੰ ਔਰ ਸ਼ਹਿਰੀਅਤ ਕਿਸੇ ਮੁਲਕ ਦੀ ਹੋਣਾ ਜਦੋਂ ਵੈਲਿਊ ਆਫ ਪਾਸਪੋਰਟ ਕੈਲਕੂਲੇਟ ਕੀਤੀ ਜਾਂਦੀ ਹੈ ਕਿ ਜੀ ਦੁਨੀਆ ਦੇ 192 ਮੁਲਕਾਂ 'ਚੋਂ ਕਿਹਦਾ ਪਾਸਪੋਰਟ ਕਿੰਨਾ ਹੈ। ਸੋ ਉਹ ਹੁੰਦਾ ਹੈ ਕਿ ਵੀ ਦੁਨੀਆ 'ਚ ਤੁਹਾਡੇ ਪਾਸਪੋਰਟ ਦਾ ਕਿੰਨਾ ਰਿਸਪੈਕਟ ਹੈ। ਬਿਲਕੁਲ ਕਿੰਨੇ ਮੁਲਕ ਤੁਹਾਨੂੰ ਬਿਨਾਂ ਵੀਜ਼ੇ ਤੋਂ ਐਕਸੈਸ ਦਿੰਦੇ ਨੇ ਕਿੰਨੇ ਵੀਜ਼ੇ ਨਾਲ ਦਿੰਦੇ ਨੇ ਕਿੰਨੇ ਕੀ ਹੈ। ਸੋ ਉਹਦੇ 'ਚ ਵੀ ਭਾਰਤ ਦਾ ਆਪਣਾ ਰੁਤਬਾ ਤਾਂ 80ਵੇਂ ਵਿਸ਼ਵ ਗੁਰੂ ਬਣੀ ਜਾਣ ਸੁਪਰ ਪਾਵਰ ਬਣ ਜਾਣ ਪ੍ਰਾਚੀਨ ਸਭਿਅਤਾ ਬਣ ਜਾਣ ਔਰ ਟੋਲਰੈਂਟ ਸੁਸਾਇਟੀ ਕਹਿ ਦੇਣ। ਹੁਣੇ ਹੀ ਪਿੱਛੇ ਜਿਹੜਾ ਇਹਨਾਂ ਦਾ ਸਰਵੇ ਸੀ 80ਵੇਂ ਨੰਬਰ 'ਤੇ। ਪਰ ਇਹ ਜਿਹੜੀ ਪਬਲਿਕ ਹਿਊਮਿਲੇਸ਼ਨ ਔਰ ਇਹ ਵੀ ਇਸ ਕੰਟੈਕਸਟ 'ਚ ਜਿੱਥੇ ਕਿ ਇਹਨਾਂ ਨੇ ਆਪਣੇ ਚੋਣ ਪ੍ਰਚਾਰ ਵੇਲੇ ਵੀ ਜਾਂ ਮੀਡੀਆ ਦੇ ਵਿੱਚ ਟਰੰਪ ਦੇ ਨਾਲ ਯਾਰੀ ਅਮਰੀਕਾ ਦੇ ਨਾਲ ਯਾਰੀ ਉਹ ਸਾਰੇ ਨੂੰ ਉਹਨਾਂ ਨੇ ਉਸ ਅੰਦਾਜ਼ ਦੇ ਵਿੱਚ ਆਪਣੇ ਲੋਕਾਂ 'ਚ ਲੋਕ ਤਾਂ ਇਹ ਸਮਝਦੇ ਸੀ ਵੀ ਟਰੰਪ ਬੁਰਕੀ ਤੋੜ ਕੇ ਮੋਦੀ ਦੇ ਮੂੰਹ 'ਚ ਪਾਉਂਦਾ ਹੈ ਮੋਦੀ ਤੋੜ ਕੇ ਟਰੰਪ ਦੇ ਮੂੰਹ 'ਚ ਪਾਉਂਦਾ ਹੈ ਵੀ ਇਹ ਤਾਂ ਲੰਗੋਟੀਆ ਯਾਰ ਨੇ। ਉਹ ਲੰਗੋਟੀਆ ਲਫ਼ਜ਼ ਹੀ ਇੱਥੋਂ ਆਇਆ ਵੀ ਇੱਕੋ ਜਿਹਾ ਲੰਗੋਟ ਬੰਨਿਆ ਹੋਇਆ ਉਹਦਾ ਉਹ ਬੰਨ ਲੈਂਦਾ ਉਹਦਾ ਉਹ ਬੰਨ ਲੈਂਦਾ।
ਪਰ ਇੱਥੇ ਜਿਹੜਾ ਸ਼ੌਕ ਦੇ ਵਿੱਚ ਔਰ ਮੈਂ ਇਹ ਦੇਖ ਰਿਹਾ ਵੀ ਭਾਰਤ ਦੇ ਬਹੁਤ ਸਾਰੇ ਯੂਟਿਊਬਰ ਔਰ ਦੂਸਰੇ ਵੀ ਜਿਹੜੇ ਥੋੜ੍ਹੇ ਬਹੁਤ ਇੰਡੀਪੈਂਡੈਂਟ ਮਾਈਂਡਡ ਨੇ ਉਹ ਤਾਂ ਅਸਤੀਫਾ ਮੰਗ ਰਹੇ ਨੇ ਮੋਦੀ ਦਾ ਕਿ ਵੀ ਇਹ ਸੀਨ ਇਹ ਤਾਂ ਉਹ ਕਹਿੰਦੇ ਨੇ ਵੀ ਜਦੋਂ ਕਾਲੇ ਪਾਣੀ ਭੇਜਿਆ ਜਾਂਦਾ ਸੀ ਜਿਨ੍ਹਾਂ ਨੇ ਇਹ ਤਾਂ ਅੰਗਰੇਜ਼ਾਂ ਦੀ ਗੁਲਾਮੀ ਤੋਂ ਵੀ ਬਦਤਰ ਹੈ ਕਿਉਂਕਿ ਅੱਛਾ ਆਪਣੇ ਹੁਣ ਕਿਉਂਕਿ ਇੱਕ ਪਾਸੇ ਇੱਥੇ ਪਹਿਲਾਂ ਤਰਲੇ ਕਰਦੇ ਰਹੇ ਵੀ ਉਹਨੂੰ ਇਨਵੀਟੇਸ਼ਨ ਦਿਓ ਇਨੋਗ੍ਰੇਸ਼ਨ ਦੇ ਵੇਲੇ ਉਹ ਨਹੀਂ ਮਿਲਿਆ ਹੁਣ ਮਸੀਂ ਤਰਲੇ ਕਰ ਕਰਕੇ 13 ਫਰਵਰੀ ਨੂੰ ਮੁਲਾਕਾਤ ਹੈ ਔਰ ਉਸ ਦੇ ਤੋਂ ਪਹਿਲਾਂ ਕੁਝ ਐਸਾ ਵੀ ਨਹੀਂ ਕਹਿਣਾ ਚਾਹੁੰਦੇ ਕਿ ਵੀ ਆਲਰੇਡੀ ਪਤਾ ਨਹੀਂ ਟਰੰਪ ਨੇ ਅਗਲੇ ਦਿਨ ਕੀ ਕਹਿ ਦੇਣਾ ਕਿ ਵੀ ਉਹ ਵਿਜ਼ਿਟ ਇਹਨਾਂ ਕੈਂਸਲ ਹੋ ਜਾਏ ਲੇਕਿਨ ਇਸ ਸਾਰੇ ਨੇ ਇੰਨਾ ਕੁ ਪ੍ਰੈਸ਼ਰ ਬਿਲਡ ਕੀਤਾ ਕਿਉਂਕਿ ਇਹ ਜਿਹੜਾ ਹੁਣ ਜੇ ਕੋਈ ਕਸਰ ਸੀ ਕਿਉਂਕਿ ਉੱਥੇ ਤਾਂ ਇਹਨਾਂ ਨੇ ਯਕੀਨੀ ਬਣਾਇਆ ਪਹਿਲਾਂ ਕਿ ਬਈ ਇਹ ਸਿੱਖਾਂ ਦੇ ਸਿਰ ਪਾਓ ਹਾਲਾਂ ਇਹ ਸਾਹਮਣੇ ਆਇਆ ਵੀ 35 ਗੁਜਰਾਤੀ 35 ਜਿਹੜੇ ਨੇ ਉਹ ਹਰਿਆਣੇ ਦੇ 30 ਪੰਜਾਬ ਦੇ ਬਾਕੀ ਮਹਾਰਾਸ਼ਟਰਾ ਔਰ ਯੂਪੀ ਕਿੱਧਰ ਕਿ ਵੀ ਤੁਸੀਂ ਸਾਰਾ ਹਿੰਦੁਸਤਾਨ ਤੋਂ ਲੰਘ ਕੇ ਉੱਥੋਂ ਦੀ ਪਲੇਨ ਆਇਆ ਔਰ ਤੁਸੀਂ ਉਹਨਾਂ ਨੂੰ ਅੰਮ੍ਰਿਤਸਰ ਉਤਾਰਿਆ ਹੁਣ ਈਵਨ ਇਹ ਗੱਲ ਜਿਹੜੇ ਬਿਲਕੁਲ ਉੱਤੇ ਗੁਲਾਮ ਜ਼ਹਿਨੀਅਤ ਆਮ ਆਦਮੀ ਪਾਰਟੀ ਵਾਲੇ ਸਿੱਖ ਜਾਂ ਦੂਜੇ ਵੀ ਹੋਣ ਉਹ ਵੀ ਕਹਿਣ ਲੱਗ ਗਏ ਔਰ ਉਹਨਾਂ 'ਚ ਈਵਨ ਉਹਨਾਂ ਨੇ ਕਿਹਾ ਵੀ ਇਹ ਪੰਜਾਬ 'ਚ ਉਤਾਰਨਾ ਜਿਹੜਾ ਹੈ ਇਹ ਤਾਂ ਸਾਨੂੰ ਬਦਨਾਮ ਕਰਨ ਦੀ ਲਾਈਨ ਹੈ ਕਿ ਵੀ ਤੁਸੀਂ ਜਿਹੜਾ ਇਹਨੂੰ ਦਿੱਲੀ ਕਿਉਂ ਨਹੀਂ ਉਤਾਰਿਆ ਔਰ ਇਹ ਅਸੀਂ ਪਹਿਲੇ ਦਿਨ ਹੀ ਜਦੋਂ ਅਜੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਸੀ ਇਸ ਪਾਰਟ ਨੂੰ ਅਸੀਂ ਹਾਈਲਾਈਟ ਕੀਤਾ ਸੀ ਔਰ ਹੁਣ ਈਵਨ ਇਹਨਾਂ ਦੇ ਆਮ ਆਦਮੀ ਪਾਰਟੀ ਨੇ ਕਿਹਾ ਪੰਜਾਬ ਗਿਵਨ ਇਨਡਿਫਰੈਂਟ ਟ੍ਰੀਟਮੈਂਟ ਵਾਈ ਡਿਡ ਪਲੇਨ ਕੈਰਿੰਗ ਡਿਪੋਰਟੀਜ਼ not land in Delhi ਆਮ ਆਦਮੀ ਪਾਰਟੀ ਔਰ ਇਹ ਉਹਨਾਂ ਦਾ ਜਿਹੜਾ ਆਮ ਆਦਮੀ ਪਾਰਟੀ ਦਾ ਆਫੀਸ਼ੀਅਲ ਬਿਆਨ ਹੈ ਕਿ ਜੀ ਉਹਨੂੰ ਇਹ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ ਇਵੇਂ ਕੀਤਾ ਗਿਆ ਅਸੀਂ ਤਾਂ ਪਹਿਲੇ ਦਿਨ ਇਸ ਨੂੰ ਸਮੈਲ ਕਰ ਲਿਆ ਸੀ ਕਿ ਵੀ ਅਸਲੀ ਇਹਨਾਂ ਦਾ ਮਨਸ਼ਾ ਹੀ ਇਹ ਹੈ ਫਿਰ ਇਹ ਸੀ ਕਿ ਜੀ ਉਹ ਕਿਸੇ ਨਾਲ ਗੱਲਬਾਤ ਨਹੀਂ ਕਰ ਸਕਦੇ ਕੋਈ ਨਹੀਂ ਹੁਣ ਸਭ ਦੀਆਂ ਕਹਾਣੀਆਂ ਨਿਕਲ ਕੇ ਬਾਹਰ ਆ ਰਹੀਆਂ ਫਿਰ ਇਹਨਾਂ ਨੇ ਨਾ ਕਿਸੇ ਨੂੰ ਫੋਟੋ ਖਿੱਚਣ ਦਿੱਤੀ ਮੀਡੀਆ ਨੂੰ ਵੀ ਜਿਹੜਾ ਇੱਕ ਪਾਸੇ ਰੱਖਿਆ ਕਿ ਕੋਈ ਉਹਨਾਂ ਦੀ ਫੋਟੋ ਨਾ ਆਏ ਕਿ ਵੀ ਉਹ ਚੇਂਜ ਦੇ ਵਿੱਚ ਆ ਦੂਜਾ ਲੇਕਿਨ ਜਦੋਂ ਹੁਣ ਖੁਦ ਹੀ ਇਹਨਾਂ ਦੀ ਜਿਹੜੀ ਬਾਰਡਰ ਨਾਲ ਰਿਲੇਟਡ ਇਹਨਾਂ ਦਾ ਅਮਰੀਕਨ ਮਹਿਕਮਾ ਉਹਨਾਂ ਨੇ ਉਹ ਵੀਡੀਓ ਜਾਰੀ ਕਰਤੀ ਕਿ ਭਾਈ ਅਸੀਂ ਇੰਡੀਆ ਨੂੰ ਇੰਨੇ 20 ਘੰਟੇ 22 ਘੰਟੇ ਦਾ ਦੇ ਕੇ ਜਿਹੜਾ ਉਹ ਉਹਨਾਂ ਨੂੰ ਲੈ ਕੇ ਗਏ ਸਭ ਤੋਂ ਵੱਡੀ ਯਾਤਰਾ outrage as US border patrol releases video of deported Indians in chains ਅੱਛਾ ਦੈਨ ਆਪਣੇ ਬਚਾਅ ਦੇ ਵਿੱਚ ਐਸ ਜੈਸ਼ੰਕਰ ਨੇ ਕਿਹਾ ਕਿ ਜੀ ਅੱਛਾ ਹੁਣ ਇਹਨਾਂ 'ਚ ਵੀ 104 ਚੋਂ ਮੈਂ ਦੇਖ ਰਿਹਾ ਸੀ ਕਿ 1/3 ਜਿਹੜੀਆਂ ਨੇ ਉਹ ਬੀਬੀਆਂ ਤੇ ਬੱਚੇ ਨੇ ਸਭ ਤੋਂ ਛੋਟਾ 4 ਸਾਲ ਦਾ ਬੱਚਾ 30 ਤੋਂ ਜ਼ਿਆਦਾ ਬੀਬੀਆਂ ਨੇ ਤੇ ਐਸ ਜੈਸ਼ੰਕਰ ਨੇ ਕਿਹਾ ਸੀ ਵੀ ਬੀਬੀਆਂ ਬੱਚਿਆਂ ਨੂੰ ਨਹੀਂ ਉਹਨਾਂ ਨੇ ਚੇਂਜ ਤਾਂ ਸਟੈਂਡਰਡ ਪ੍ਰੋਸੀਜਰ ਹੈ ਆਪਣੇ ਵੱਲੋਂ ਹੁਣ ਇਹ ਸਾਹਮਣੇ ਆਇਆ ਕਿ ਉਹਨਾਂ ਨੂੰ ਵੀ ਇਕੱਲਾ ਇਹ ਨਹੀਂ ਹੱਥਕੜੀਆਂ ਪੈਰਾਂ 'ਚ ਬੇੜੀਆਂ ਲੱਕ ਦੇ ਦੁਆਲੇ ਵੀ ਜਿਹੜੀ ਹੈ ਉਹ ਚੇਨ ਪਾਈ ਹੋਈ ਹੈ ਔਰ ਈਵਨ ਜਹਾਜ਼ ਦੇ ਅੰਦਰ ਵੀ ਨਹੀਂ ਖੋਲਿਆ ਗਿਆ ਤੇ ਜੇ ਉਹਨਾਂ ਨੇ ਬਾਥਰੂਮ ਜਾਂ ਕਿਤੇ ਜਾਣਾ ਤੇ ਉਹ ਵੀ ਚੇਨਸ ਦੇ ਨਾਲ ਈਵਨ ਖਾਣ ਦੇ ਲਈ ਵੀ ਜੇ ਉਹਨਾਂ ਨੂੰ ਕੁਝ ਦਿੱਤਾ ਹੈ 20-22 ਘੰਟੇ ਤੁਸੀਂ ਉਹਨਾਂ ਨੇ ਕਿਹੜਾ ਕ੍ਰਾਈਮ ਕੀਤਾ ਹੈ ਔਰ ਭਾਰਤ ਦੀ ਧਰਤੀ ਦੇ ਉੱਤੇ ਤੁਸੀਂ ਉਹਨਾਂ ਨੂੰ ਚੇਨਸ ਔਰ ਉਸ ਦੇ ਵਿੱਚ ਜਿਹੜਾ ਉਹ ਉਤਾਰ ਰਹੇ ਹੋ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਇਸ਼ੂ ਬਣਿਆ ਔਰ ਇਸ ਦੇ ਉੱਤੇ ਜਿਹੜਾ ਇਹਨਾਂ ਨੇ ਖੁਦ ਵੀ ਮੰਨਿਆ ਕਿ ਵੀ ਇਹ ਸੈਂਟਰ ਪਲੇਸ ਡਾਊਨ US ਹੈਂਡਲਿੰਗ ਆਫ ਡਿਪੋਰਟੀਜ਼ ਕਿ ਵੀ ਜਿਹੜੇ ਡਿਪੋਰਟ ਹੋਏ ਨੇ ਉਹਨਾਂ ਨੂੰ ਇਹ ਪਲੇ ਡਾਊਨ ਕਰ ਰਹੇ ਨੇ ਔਰ ਐਸ ਜੈਸ਼ੰਕਰ ਨੇ ਤਾਂ ਕਿਹਾ ਕਿ ਜੀ ਇਹ ਜਿਹੜਾ US ਦਾ ਹੈਗਾ ਇਹ ਤਾਂ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਹੈ ਇਹ ਇਦਾਂ ਹੀ ਹੈ ਸਟੈਂਡਰਡ ਇਵੇਂ ਹੀ ਹੋਣਾ ਔਰ ਔਰਤਾਂ ਬੱਚਿਆਂ ਨੂੰ ਉਹ ਵੀ ਝੂਠਾ ਸਾਬਤ ਹੋ ਗਿਆ ਫਿਰ ਇਹ ਵੀ ਆਇਆ ਕਿ ਵੀ ਜੇ ਤੁਹਾਨੂੰ ਇਹ ਪਤਾ ਹੈ ਵੀ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਹੈ ਚੇਂਜ ਆ ਦੂਜੇ 'ਚ ਤੁਸੀਂ ਉੱਥੋਂ ਯੂਕਰੇਨ ਤੋਂ ਮੈਡੀਕਲ ਸਟੂਡੈਂਟ ਲੈਣ ਦੇ ਲਈ ਆਪਣਾ 20,000 ਕਿ ਕਿੰਨਾ ਜਹਾਜ਼ ਭੇਜ ਸਕਦੇ ਹੋ ਦੂਜਾ ਤੁਸੀਂ ਇਹ ਕਿਉਂ ਨਹੀਂ ਕਿਹਾ ਕੋਲੰਬੀਆ ਵਰਗਾ ਛੋਟਾ ਜਿਹਾ ਮੁਲਕ ਕਹਿੰਦਾ ਹੈ ਕਿ ਵੀ ਜੇ ਅਸੀਂ ਆਪਣਾ ਜਹਾਜ਼ ਭੇਜਦੇ ਹਾਂ ਤੁਸੀਂ ਕਿਉਂ ਨਹੀਂ ਆਪਣੇ ਜਹਾਜ਼ਾਂ ਤੇ ਲੈ ਕੇ ਆਏ ਕਿ ਭਾਈ ਠੀਕ ਹੈ ਅਸੀਂ ਜੇ ਤੁਹਾਨੂੰ ਹੈ ਅਸੀਂ ਖਰਚਾ ਚੱਕਦੇ ਹਾਂ ਅਸੀਂ ਲਿਆਂਦੇ ਸੋ ਇਸ ਦੇ ਉੱਤੇ ਜਦੋਂ ਇੰਨਾ ਰੌਲਾ ਪੈ ਗਿਆ ਕਿ ਭਾਈ ਈਵਨ ਕਾਂਗਰਸ ਦੇ ਔਰ ਦੂਜੇ ਆਪੋਜੀਸ਼ਨ 4 ਵਾਰ ਬਜਟ ਸੈਸ਼ਨ ਚੱਲ ਰਿਹਾ 4 ਵਾਰ ਐਡਜੋਰਨ ਹੋਇਆ ਹਾਊਸ ਔਰ ਉਹਨਾਂ ਦੇ ਜਿਹੜੇ ਕਾਂਗਰਸੀ ਔਰ ਦੂਸਰੀਆਂ ਆਪੋਜੀਸ਼ਨ ਪਾਰਟੀਆਂ ਦੇ ਉਹਨਾਂ ਨੇ ਪਲੈਕੇਟ ਫੜ ਕੇ ਪਾਰਲੀਮੈਂਟ ਦੇ ਬਾਹਰ ਕਿ ਬਈ ਇਹ ਤਾਂ ਵਰਸਟ ਗੁਲਾਮੀ ਹੈ ਸਾਡੇ ਅੱਜ ਇੱਕ ਭਾਰਤ ਦੇ ਸ਼ਹਿਰੀ ਦਾ ਜਿਹਨੇ ਕੋਈ ਕ੍ਰਾਈਮ ਨਹੀਂ ਕੀਤਾ ਅਦਰ ਦੈਨ ਕਿ ਬਈ ਉਹ ਇੱਕ ਚੰਗੇ ਭਵਿੱਖ ਦੀ ਕਾਮਨਾ ਦੇ ਵਿੱਚ ਬਾਹਰ ਗਿਆ ਉਹਨੂੰ ਤੁਸੀਂ
ਹੱਥਕੜੀਆਂ ਬੇੜੀਆਂ 'ਚ ਜਕੜ ਕੇ ਲਿਆ ਰਹੇ ਹੋ, ਤੁਹਾਡਾ ਕਿੱਥੇ ਹੈ ਸਟੇਟਸ, ਕਿੱਥੇ ਹੈ ਰੁਤਬਾ? ਬਿਲਕੁਲ। ਬਹੁਤਿਆਂ ਨੇ ਕਿਹਾ ਕਿੱਥੇ ਹੈ ਮੋਦੀ ਦਾ ਯਾਰ ਟਰੰਪ, ਕਿੱਥੇ ਹੈ ਮੋਦੀ? ਔਰ ਹੁਣ ਜਿਹੜਾ ਉਹ ਐਸ ਜੈ ਸ਼ੰਕਰ ਪਹਿਲੇ ਦਿਨ ਤਾਂ ਸਟੈਂਡਰਡ ਆਪਰੇਸ਼ਨਲ ਪ੍ਰੋਸੀਜਰ ਹੀ ਕਹਿੰਦਾ ਰਿਹਾ, ਉਹਨੇ ਕਿਹਾ ਜੀ ਇਹ ਤਾਂ ਸਟੈਂਡਰਡ ਹੈ, ਤਾਂ ਸਾਰੇ ਵਕਤ ਤੋਂ ਹੀ ਹੋ ਰਿਹਾ। ਲੇਕਿਨ ਜਦੋਂ ਓਵਰਆਲ ਵੀ ਵਿਦਨ ਕੰਟਰੀ ਜਿਹੜਾ ਉਹ ਉਸ ਦੀ ਆਵਾਜ਼ ਉੱਠੀ, ਹੁਣ ਉਹ ਕਹਿ ਰਿਹਾ ਜੀ ਅਸੀਂ ਅਮਰੀਕਾ ਦੇ ਨਾਲ ਗੱਲਬਾਤ ਕਰਾਂਗੇ, ਇਹ ਰਿਪੀਟ ਨਾ ਹੋਏ, ਆਉਣ ਵਾਲਿਆਂ 'ਚ ਜਿਵੇਂ ਹੋਏ ਉਵੇਂ ਹੋਏ। ਔਰ ਜਿਹੜਾ ਬੈਚ ਹੁਣ ਮੈਂ ਇਹ ਦੇਖ ਰਿਹਾ ਸੀ ਵੀ ਇਕੱਲਾ ਅੰਮ੍ਰਿਤਸਰ ਉਹਨਾਂ ਨੂੰ ਲਾ ਕੇ ਜਿਹੜਾ ਉਹ ਤੁਰ ਗਏ। ਜਿਹੜੇ ਗੁਜਰਾਤ ਵਾਲੇ ਨੇ 35 ਉਹ ਫਿਰ ਅੰਮ੍ਰਿਤਸਰ ਤੋਂ ਪਲੇਨ ਗਿਆ ਅਹਿਮਦਾਬਾਦ, ਉੱਥੇ ਵੀ ਉਹਨਾਂ ਨੇ ਕਿਸੇ ਨੂੰ ਅੰਦਰ ਨਹੀਂ ਵੜਨ ਦਿੱਤਾ ਔਰ ਚੁੱਪਚਾਪ ਜਿਹੜੇ ਲੋਕ ਨੇ ਉਹ ਨਿਕਲੇ। ਔਰ ਇਹ ਜਿਹੜੀ ਈਵਨ ਦਾ ਹਿੰਦੂ ਦੀ ਮੇਨ ਨਿਊਜ਼ ਹੈ, ਵਿਮਨ ਚਿਲਡਰਨ ਵਰ ਹੈਂਡਕਫਡ ਟੂ, deportees had their feet tied with ropes, faces covered with masks, ਕਿ ਉਹਨਾਂ ਦੇ ਚਿਹਰਿਆਂ ਦੇ ਉੱਤੇ ਮਾਸਕ ਪਾ ਦਿੱਤੀ। ਉਹਨਾਂ ਦੀਆਂ ਜਿਹੜੀਆਂ ਨੇ ਈਵਨ ਬੱਚੇ ਵੀ ਔਰ ਔਰਤਾਂ ਵੀ, ਉਹਨਾਂ ਦੇ ਪੈਰਾਂ ਦੇ ਉੱਤੇ ਜਿਹੜੀਆਂ ਰੋਪਸ ਨੇ। ਔਰ among the Indians deported from US were 19 women and 13 minors, including 4-year-old boy. Deportees said they were kept in the dark about destination throughout a 40-hour plane journey, 40 ਘੰਟੇ ਟੂ ਮਚ, ਕਿਉਂਕਿ ਰਾਹ 'ਚ ਰੀਫਿਊਲਿੰਗ ਉਹਨਾਂ ਨੂੰ ਉਤਰਨ ਹੀ ਨਹੀਂ ਦਿੱਤਾ ਔਰ ਉਹ ਚੇਂਜ ਦੇ ਵਿੱਚ ਰੱਖੇ ਹੋਏ ਨੇ। ਸੋ ਇਹ ਆਪਣੇ ਆਪ ਦੇ ਵਿੱਚ ਸ਼ੋਅ ਕਰਦਾ ਵੀ ਇਹਨਾਂ ਦਾ ਸਟੇਟਸ ਕੀ ਹੈ, ਕਿੰਨੀ ਕਿਨਾਂ ਦੀ ਹੋਂਦ ਹੈ, ਕਿੰਨੀ ਕਿਨਾਂ ਦੀ ਔਕਾਤ ਹੈ। ਔਰ ਇਹ ਜਿਹੜਾ 33 ਗੁਜਰਾਤੀ ਇਮੀਗ੍ਰੈਂਟ ਜਿਹੜੇ ਨੇ ਉਹ ਅਹਿਮਦਾਬਾਦ ਲੈਂਡ ਕੀਤੇ ਨੇ। ਔਰ ਆਪੋਜੀਸ਼ਨ ਅਟੈਕਸ ਗਵਰਨਮੈਂਟ ਓਵਰ ਇਨਹਿਊਮਨ ਡਿਪੋਰਟੇਸ਼ਨ ਬਾਈ US, ਉਹਨਾਂ ਨੇ ਇਸ ਦੇ ਉੱਤੇ ਪੂਰਾ ਕਿਹਾ। ਔਰ ਉਹਨਾਂ ਨੇ ਕਿਹਾ ਵੀ ਇੰਡੀਅਨ ਉੱਥੇ ਗਏ ਨੇ ਬੈਟਰ ਓਪਰਚੁਨਿਟੀਜ਼ ਦੇ ਲਈ, ਕਿਉਂਕਿ ਇੱਥੇ ਵੀ ਜਿਹੜਾ ਤੁਸੀਂ ਝੂਠ ਬੋਲ ਰਹੇ ਹੋ ਕਿ ਵੀ ਅਸੀਂ ਸੁਪਰ ਇਕੋਨਮੀ ਬਣ ਗਏ, ਹੁਣ ਅਸੀਂ ਤੀਸਰੀ ਬਣ ਗਏ, ਹੁਣ ਪੰਜਵੀਂ ਬਣ ਗਏ, ਹੁਣ ਚੌਥੀ ਆ ਗਏ, ਕਿ ਵੀ ਇਹ ਦੋਨੋਂ ਹੀ ਤੁਹਾਡੇ ਮਿੱਥ ਜਿਹੜੇ ਨੇ ਉਹ ਬਸਟ ਹੋਏ ਨੇ। ਜੇ ਤੁਸੀਂ ਸੱਚਮੁੱਚ ਤੁਹਾਡੀ ਇਕੋਨਮੀ ਗਰੋ ਕਰ ਰਹੀ ਹੈ ਤੇ ਫਿਰ ਭਾਰਤ 'ਚੋਂ ਕਿਉਂ ਇਹਨਾਂ ਹਾਲਾਤਾਂ ਦੇ ਵਿੱਚ? ਔਰ ਫਿਰ ਉਹਨਾਂ ਸਾਰਿਆਂ ਦੇ ਨਾਲ ਬਹੁਤ ਸਾਰੇ ਜਿਹੜੇ ਵਿਚਾਰੇ ਆਏ, ਉਹਨਾਂ ਦੇ ਕਿਸੇ ਨੇ ਕਿਹਾ ਅਸੀਂ 60 ਲੱਖ ਦੇ ਕੇ ਭੇਜਿਆ, ਕਿਸੇ ਨੇ ਕਿਹਾ ਕਰਜ਼ਾ ਚੁੱਕਿਆ, ਉਹ ਸਾਰੇ ਦੀਆਂ ਕਹਾਣੀਆਂ ਆ ਰਹੀਆਂ ਨੇ। ਤੇ ਇਹ ਸ਼ੋਅ ਕਰਦਾ ਹੈ ਵੀ ਕਿਸ ਲੈਵਲ ਦੇ ਉੱਤੇ ਇਹਨਾਂ ਦਾ ਇੱਕ ਝੂਠ ਕਿ ਇਕੋਨਮੀ ਜਿਹੜੀ ਹੈ ਸਾਡੀ ਬੜੀ ਪ੍ਰੋਗਰੈਸ ਕਰ ਰਹੀ ਹੈ, ਗੁਜਰਾਤ ਤੇ ਸਭ ਤੋਂ ਜ਼ਿਆਦਾ ਗੁਜਰਾਤੀ ਨੇ, ਤੇ ਦੂਸਰਾ ਕਿ ਜੀ ਸਾਡੀ ਬੜੀ ਇੱਜ਼ਤ ਹੈ, ਅਸੀਂ ਵਿਸ਼ਵ ਗੁਰੂ ਬਣ ਗਏ ਹਾਂ, ਮੋਦੀ ਦੇ ਆਉਣ ਨਾਲ ਭਾਰਤ ਦੀ ਬੜੀ ਇੱਜ਼ਤ। ਉਹ ਕਹਿੰਦੇ ਦੇਖ ਲਓ ਅਮਰੀਕਾ ਤੋਂ ਆ ਰਹੇ ਨੇ ਔਰ ਤੁਹਾਡਾ ਹਾਲ ਕੀ ਹੈ। ਔਰ ਇਹ ਜਿਹੜਾ ਹੁਣ ਉਹਨੇ ਜੈ ਸ਼ੰਕਰ ਨੇ ਇਸ ਸਾਰੇ ਦਬਾਅ ਤੋਂ ਬਾਅਦ ਕਿਹਾ, ਇੰਡੀਆ ਐਂਗੇਜਿੰਗ ਵਿਦ US ਟੂ ਐਨਸ਼ੋਰ ਡਿਪੋਰਟੀਜ਼ ਆਰ ਨਾਟ ਮਿਸਟ੍ਰੀਟਡ, ਕਿ ਹੁਣ ਅਸੀਂ ਉਹਨਾਂ ਦੇ ਨਾਲ ਐਨਗੇਜ ਕਰਾਂਗੇ ਕਿ ਉਹਨਾਂ ਦੇ ਨਾਲ ਜਿਹੜਾ ਉਹ ਮਿਸਟ੍ਰੀਟਮੈਂਟ ਨਾ ਹੋਵੇ। ਸੋ ਇਹ ਹੁੰਦਾ ਹੈ ਵੀ ਵਿਦਨ ਈਅਰਸ ਝੂਠ ਜਿਹੜਾ ਹੈ ਉਹ ਕਿਵੇਂ ਤਾਰ ਹੋ ਰਿਹਾ ਇਹਨਾਂ ਦਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਵਾਲ ਲੈਣੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।